ਜ਼ਰੂਰਤ ਹੈ। ਤੇ ਜਿਹੜਾ ਮੇਰੇ ਕੋਈ ਦੋਸਤ ਬਾਪ ਸੁਣ ਰਹੇ ਨੇ, ਪਲੀਜ਼ ਉਹਨਾਂ ਦੀ ਮਿਹਰਬਾਨੀ, ਉਹਨਾਂ ਅੱਗੇ ਰਿਕੁਐਸਟ ਹੈ, ਅੱਜ ਦਾ ਨਾਲ ਰਿਕੁਐਸਟ ਹੈ, ਮਿਹਰਬਾਨੀ ਉਹਨਾਂ ਦੀ, ਕਿ ਉਹ ਰਾਈ ਨੂੰ ਫੋਨ ਕਰਕੇ ਕਿਹਾ ਜਾਵੇ ਕਿ ਬਈ ਉਸ ਬੰਦੇ ਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ, ਜਦੋਂ ਮੈਂ 14 ਦਿਨ ਪੂਰੇ ਕੰਮ ਕੀਤਾ ਉਹਦਾ। ਫਿਰ ਉਸ ਤੋਂ ਬਾਅਦ ਸਰ 1 ਦਿਨ ਦੀ ਛੁੱਟੀ ਨਹੀਂ, ਸਰਦੀਆਂ ਦੇ ਵਿੱਚ ਰਾਤਾਂ ਨੂੰ 3:30 ਵਜੇ ਤੱਕ ਉਹਦੀਆਂ ਰੈਸਲਾਂ ਕੀਤੀਆਂ ਡਰਾਮੇ ਦੀਆਂ। ਫਿਰ ਉਹਦਾ ਡਰਾਮਾ ਪੂਰਾ ਕੀਤਾ। ਜਦੋਂ ਡਰਾਮੇ ਦੇ 4 ਦਿਨ ਰਹਿ ਗਏ, ਇਹਨੇ ਬਹਾਨਾ ਪਾਤਾ ਜੀ ਮੈਨੂੰ ਡੈਂਗੀ ਹੋ ਗਿਆ। ਉਸ ਤੋਂ ਬਾਅਦ ਇਹ ਨਹੀਂ ਆਇਆ, ਨਾ ਹੀ ਉਸ ਤੋਂ ਬਾਅਦ ਮੈਨੂੰ ਪੈਸੇ ਮਿਲੇ। ਸਰ ਹੁਣ ਮੇਰੇ ਘਰ ਕੋਈ ਪੈਸਾ ਨਹੀਂ ਗਾ, ਯਾਨੀ ਕਿ ਈਵਨ ਕਿ ਹਾਂਡੀ ਰੋਟੀ ਜੋਗੇ ਵੀ ਮੇਰੇ ਬੇਟੇ ਦੇ ਦੁੱਧ ਵਾਸਤੇ ਵੀ ਪੈਸੇ ਨਹੀਂ ਗਏ। ਤੇ ਲਿਹਾਜ਼ਾ ਜਿਹੜੇ ਵੀ ਮੇਰੇ ਕੋਈ ਭਰਾ ਸੁਣਦੇ ਪਏ ਨੇ, ਉਹਨਾਂ ਅੱਗੇ ਰਿਕੁਐਸਟ ਹੈ, ਅਪੀਲ ਹੈ ਕਿ ਆਸਫ ਰਾਈ ਨੂੰ ਕਿਹਾ ਜਾਵੇ ਕਿ ਮੇਰੇ ਪੈਸੇ ਜਿਹੜੇ ਨੇ, ਮੈਂ ਕੋਈ ਉਹਦੇ ਕੋਲ ਉਧਾਰ ਨਹੀਂ ਮੰਗ ਰਿਹਾ, ਵੈਸੇ ਨਹੀਂ ਮੰਗ ਰਿਹਾ, ਮੈਂ ਉਹਦੇ ਕੋਲ ਆਪਣੀ ਮਜ਼ਦੂਰੀ ਮੰਗ ਰਿਹਾ, ਜਿਹੜਾ ਮੈਂ ਉਹਦਾ ਡਰਾਮਾ ਕੀਤਾ। ਬੜੀ ਮਿਹਰਬਾਨੀ ਹੋਏਗੀ ਸਰ, ਮੇਰੀ ਇਸ ਟਾਈਮ ਹੈਲਪ ਕਰੋ। ਮੈਂ ਇਸ ਟਾਈਮ ਹੈਲਪ ਦਾ ਬਹੁਤ ਜ਼ਿਆਦਾ ਜ਼ਰੂਰਤਮੰਦ ਹਾਂ, ਕਿਉਂਕਿ ਮੈਨੂੰ ਇਸ ਟਾਈਮ ਮੇਰੇ ਬੇਟੇ ਦੇ ਦੁੱਧ ਦੇ ਵੀ ਪੈਸੇ ਨਹੀਂ ਹੈਗੇ ਮੇਰੇ ਕੋਲ। ਮੈਂ ਇਤਨਾ ਕੁ ਤੰਗ ਦਸਤ ਹੋਇਆ, ਠੀਕ ਹੈ ਨਾ ਜੀ। ਅਤੇ ਤੁਹਾਡੀ ਮਿਹਰਬਾਨੀ ਹੈ ਸਰ, ਜਿੱਥੇ ਤੱਕ ਕੋਈ ਕਰ ਸਕਦਾ ਮਿਹਰਬਾਨੀ ਹੈ, ਮੇਰੇ ਨਾਲ ਇਸ ਟਾਈਮ ਥੋੜ੍ਹਾ ਬਹੁਤ ਕੋਈ ਤਾਉਨ ਕੀਤਾ ਜਾਵੇ। ਲਿਹਾਜ਼ਾ ਸਭ ਦਾ ਸ਼ੁਕਰੀਆ, ਸਭ ਦੀ ਮਿਹਰਬਾਨੀ, ਤਾਂ ਕਿ ਇਹ ਮੇਰੀ ਆਵਾਜ਼ ਜਿਹੜੀ ਹੈ ਆਸਫ ਰਾਈ ਦੇ ਕੰਨਾਂ ਤੱਕ ਵੀ ਪਹੁੰਚ ਜਾਵੇ ਅਤੇ ਮੇਰੇ ਬਾਕੀ ਦੋਸਤਾਂ ਤੱਕ ਵੀ ਪਹੁੰਚ ਜਾਵੇ ਕਿ ਅੱਲਾ ਸੋਹਣੇ ਨੇ ਮੈਨੂੰ 13 ਸਾਲ ਬਾਅਦ ਬੇਟਾ ਅਤਾ ਫਰਮਾਇਆ। ਅਤੇ ਅਲਹਮਦੁਲਿਲਾ, ਸ਼ੁਕਰ ਅੱਲਾ ਪਾਕ ਦਾ ਕਰੋੜਾਂ ਵਾਰੀ। ਅਤੇ ਲਿਹਾਜ਼ਾ ਮਗਰ ਮੈਂ ਇਸ ਟਾਈਮ ਪਰੇਸ਼ਾਨ ਹਾਂ ਉਹਦੇ ਦੁੱਧ ਦੇ ਹੱਥੋਂ ਵੀ, ਕਿਉਂ ਆਸਫ ਰਾਈ ਨੇ ਮੇਰੇ ਵਰਗੇ ਮਾੜੇ ਆਦਮੀ ਦਾ, ਜਿਹਦੀ ਇੱਕ ਮਾਮੂਲੀ ਜਿਹੀ ਰਕਮ ਹੈ, ਥੋੜ੍ਹੀ ਜਿਹੀ ਰਕਮ ਹੈ, ਅੱਧੀ ਰਕਮ ਦੇ ਕੇ ਅਤੇ ਅੱਧੀ ਰਕਮ ਵਾਰੀ ਉਹ ਉੱਥੋਂ ਦੌੜ ਹੀ ਗਿਆ।